जुड़ चुके ने मिंटू गुरसरेगा जी। मिंटू सत श्री अकाल, स्वागत है जी पंजाबी रेडियो यूएसए ते। जी शुक्रिया साਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 6 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲੈ ਕੇ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਪਰਮਜੀਤ ਕੌਰੰਗੀ ਵੈਕਾਵੈਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਜੀਐਨ ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਆ ਸੈਂਤਾਨੀਲਾ ਦੀ, ਨਿਮਾ ਸਹੂਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਐਮਕੇ ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਫੈਮਿਲੀ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮਿੰਟੂ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਪਾਂ ਇੰਡੀਆ ਗੱਠਜੋੜ ਤੋਂ। ਇੰਡੀਆ ਗੱਠਜੋੜ ਦੀ ਮਿੰਟੂ ਜੀ ਮੀਟਿੰਗ ਮੁਲਤਵੀ ਹੋ ਗਈ ਸੀ, ਪਰ ਫਿਰ ਵੀ ਕਹਿੰਦੇ ਖੜਗੇ ਦੀ ਰਿਹਾਇਸ਼ ਤੇ ਇੰਡੀਆ ਗੱਠਜੋੜ ਦੇ ਜਿਹੜੀ ਬੈਠਕ ਆ ਵਿਰੋਧੀ ਪਾਰਟੀਆਂ ਦੀ ਉਹ ਹੋਈ ਹੈ ਜੀ। ਦੇਖੋ ਇਸ ਬੈਠਕ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਮਿਲ ਰਹੀ ਕਿ ਉਹਦੇ ਚ ਆਗੂ ਕਿਹੜੇ-ਕਿਹੜੇ ਸ਼ਾਮਲ ਹੋਏ ਆ, ਕਿਉਂਕਿ ਦਲ ਬਹੁਤ ਹੈ। ਹਾਂਜੀ ਹਾਂਜੀ। ਫਰਜ਼ ਕਰੋ ਕਿ ਉੱਥੇ 15 ਇਕੱਠੇ ਹੋ ਗਏ, ਪਰ ਜੇ ਉਹਦੇ ਚ ਨਿਤਿਸ਼ ਨਹੀਂ ਆਉਂਦਾ, ਜੇ ਉਹਦੇ ਚ ਮਮਤਾ ਨਹੀਂ ਆਉਂਦੀ, ਜੇ ਉਹਦੇ ਚ ਅਖਿਲੇਸ਼ ਨਹੀਂ ਆਉਂਦਾ, ਜੇ ਉਹਦੇ ਚ KCR ਨਹੀਂ ਆਉਂਦਾ, ਜਾਂ ਕੋਈ ਹੋਰ ਇੱਕਾ ਦੁੱਕਾ ਨਹੀਂ ਆਉਂਦਾ, ਤੇ ਪਿੱਛੇ ਕੀ ਬਚਦਾ? ਇਹ ਵੀ ਤੇ ਗੱਲ ਸੋਚਣ ਵਾਲੀ ਹੈ ਨਾ ਜੀ। ਸੋ ਇਸ ਵੇਲੇ ਇਹੋ ਹੀ ਤਸਵੀਰਾਂ ਨਿਕਲੀਆਂ ਨੇ ਕਿ ਖੜਗੇ ਸਾਹਿਬ ਦੀ ਰਿਹਾਇਸ਼ ਤੇ ਇਹਨਾਂ ਦੀ ਮੀਟਿੰਗ ਜਾਰੀ ਆ। ਹੁਣ ਉਹਦੇ ਚ ਕਿਹੜਾ ਕਿਹੜਾ ਦਲ ਸ਼ਾਮਲ ਹੋਇਆ ਇਹ ਕਹਿ ਪਾਉਣਾ ਹਾਲੇ ਸੰਭਵ ਨਹੀਂ ਹੈ। ਸਵੇਰੇ ਪਤਾ ਲੱਗ ਸਕਦਾ ਹੈ ਜਦੋਂ ਕੋਈ ਪੁਸ਼ਟ ਖਬਰ ਆਪਾਂ ਨੂੰ ਪੜ੍ਹਨ ਨੂੰ ਮਿਲੀ। ਪਰ ਬਹਿਰਹਾਲ ਜੇ ਦੇਖੀਏ ਤੇ ਗੱਲ ਇਹ ਆ ਕਿ ਜਿਸ ਤਰ੍ਹਾਂ ਨਿਤੀਸ਼, ਮਮਤਾ ਇਹਨਾਂ ਨੇ ਇੱਕ ਝਟਕਾ ਜਿਹਾ ਦਿੱਤਾ, ਤੇ ਕਿਤੇ ਨਾ ਕਿਤੇ ਲੱਗਦਾ ਕਿ ਕਾਂਗਰਸ ਦਾ ਜਿਹੜਾ ਕਹਿ ਲਓ ਨੁਕਸਾਨ ਹੋਇਆ ਉਹ ਭਾਰੀ ਪੈ ਰਿਹਾ ਕਾਂਗਰਸ ਤੇ, ਜਾਂ ਜਿਹੜੇ ਦਲ ਉਹ ਜਾਣਦੇ ਆ ਕਿ ਜੇ ਇਸ ਮੌਕੇ ਤੇ ਕਾਂਗਰਸ ਤੇ ਥੋੜਾ ਦਬਾਅ ਬਣਾਇਆ ਜਾਵੇ ਤੇ ਦਬਾਅ ਦੀ ਰਣਨੀਤੀ ਜਿਹੜੀ ਉਹ ਕੰਮ ਕਰ ਸਕਦੀ ਹੈ ਸੀਟਾਂ ਦੀ ਵੰਡ ਵੇਲੇ। ਤਾਂ ਬਹਰਹਾਲ ਇਹ ਚੀਜ਼ਾਂ ਹੈਗੀਆਂ ਨੇ, ਬਹੁਤੀਆਂ ਗੱਲਾਂ ਕਹਿਣ ਨੂੰ ਆਪਣੇ ਕੋਲ ਹੈ ਨਹੀਂ ਗਿਆ, ਪਰ ਮੈਂ ਇੱਕ ਗੱਲ ਦੇਖੀ ਜੀ ਤੁਹਾਨੂੰ ਅੰਕੜਿਆਂ ਦੇ ਲਿਹਾਜ਼ ਦੇ ਨਾਲ ਦੱਸ ਦਿੰਦਾ ਕਿ ਗਲਾਸ ਖਾਲੀ ਅੱਧਾ ਹੈ ਤੇ ਗਲਾਸ ਭਰਿਆ ਅੱਧਾ ਹੈ। ਇਹ ਦੇਖਣ ਦਾ ਨਜ਼ਰੀਆ ਹੈ। ਹਾਲਾਂਕਿ ਮੈਂ ਵੀ ਮੰਨਦਾ ਕਿ ਕਾਂਗਰਸ ਦਾ ਨੁਕਸਾਨ ਇਸ ਕਰਕੇ ਜ਼ਿਆਦਾ ਵੱਡਾ ਹੋ ਗਿਆ ਕਿਉਂਕਿ ਇਹਨਾਂ ਨੇ ਪੰਜਾਂ ਚੋਂ ਆਪਣੀਆਂ 2 ਸਰਕਾਰਾਂ ਗਵਾ ਕੇ ਇੱਕ ਰਾਜ ਦੇ ਵਿੱਚ ਸਰਕਾਰ ਹਾਸਲ ਕੀਤੀ ਆ, ਇਹ ਤੇ ਦੀਦਾ। ਪਰ ਜਿਹੜੀ ਗੱਲ ਦਿਖ ਨਹੀਂ ਰਹੀ, ਜੇ ਤੁਸੀਂ ਓਵਰਆਲ ਵੋਟਾਂ ਵੇਖੋਗੇ 5 ਰਾਜਾਂ ਦੇ ਵਿੱਚ, 5 ਰਾਜਾਂ ਦੇ ਵਿੱਚ ਜਿੰਨੀ ਵੋਟਿੰਗ ਹੋਈ ਆ, ਜੇ ਟੋਟਲ ਮਿਲੀਆਂ ਵੋਟਾਂ ਦਾ ਇਹਨਾਂ ਦੇ ਨਾਲ ਤੁਲਨਾਤਮਕ ਤੁਸੀਂ ਫਰਕ ਪਾਓਗੇ ਭਾਜਪਾ ਦਾ ਕਾਂਗਰਸ ਦੇ ਨਾਲ, 10 ਲੱਖ ਵੋਟਾਂ ਭਾਜਪਾ ਦੀਆਂ ਘੱਟ ਨੇ ਕਾਂਗਰਸ ਨਾਲੋਂ। ਜੀ। ਤੇ ਜਿਹੜੇ ਹਿੰਦੀ ਪੱਟੀ ਵਾਲੇ ਇਲਾਕੇ ਆ ਇਹਨਾਂ 'ਚ ਵੋਟ ਪਰਸੈਂਟ ਤਕਰੀਬਨ ਬਰਾਬਰ ਹੀ ਆ, ਮਤਲਬ ਕਿ ਕਿਤੇ 2 ਦਾ ਫਰਕ ਹੈ, ਕਿਤੇ 4 ਦਾ ਫਰਕ ਆ, ਐਸਾ ਹੀ ਆ। ਪਰ ਓਵਰਆਲ ਜੇ ਤੁਸੀਂ ਵੋਟਿੰਗ ਦੀ ਗੱਲ ਕਰੋਗੇ ਤਾਂ ਤਕਰੀਬਨ 10 ਲੱਖ ਵੋਟ ਜਿਹੜੀ ਆ ਕਾਂਗਰਸ ਵੱਧ ਲੈ ਕੇ ਗਈ ਆ। ਇਸ ਕਰਕੇ ਹਾਲੇ ਵੀ ਇਹਨਾਂ ਦੇ ਕੋਲ ਮੌਕਾ, ਪਰ ਮੈਂ ਤੁਹਾਨੂੰ ਪਿਛਲੇ ਸ਼ਾਇਦ ਕੋਈ 2-4 ਮਹੀਨੇ ਤੋਂ ਲਗਾਤਾਰ ਕਹਿ ਰਿਹਾ ਕਿ ਇਹ ਜਿਹੜੇ ਲੀਡਰ ਹੈਗੇ ਆ ਬਹੁਤੇ ਇਹਨਾਂ ਦੇ ਪੁਰਾਣੇ ਸਾਥੀ ਆ ਇੰਡੀਆ ਗੱਠਜੋੜ 'ਚ, ਇਹਨਾਂ ਦੀਆਂ ਆਪਣੀਆਂ ਆਕਾਂਖਿਆਵਾਂ ਬਹੁਤ ਵੱਡੀਆਂ ਹੁੰਦੀਆਂ ਨੇ। ਇਹ ਤੇ ਸਿਰਫ ਕਹਿ ਲਓ ਕਿ ਮੋਦੀ ਦੇ ਮਾਰੇ ਇਕੱਠੇ ਹੋ ਰਹੇ ਨੇ, ਇਹਨਾਂ ਦਾ ਜੀ ਕਰਦਾ ਇਕੱਠੇ ਹੋਣ ਨੂੰ, ਹੋਰ ਕੋਈ ਇਹਨਾਂ ਦਾ ਚਾਰਾ ਨਹੀਂ ਚੱਲਦਾ। ਸੋ ਇਸ ਕਰਕੇ ਮੈਂ ਤੇ ਅਜੇ ਵੀ ਸਮਝਦਾ ਕਿ ਜੇ ਸਮਝਦਾਰ ਹੋਣ ਤੇ ਆਪੋ ਆਪਣੀਆਂ ਆਕਾਂਖਿਆਵਾਂ ਥੋੜੀਆਂ ਕੰਟਰੋਲ ਕਰਕੇ ਚੱਲਣ, ਕੁਛ ਨਾ ਕੁਛ ਖੱਟ ਲੈਣਗੇ। ਇਹਨਾਂ ਨੁਕਸਾਨ ਨਹੀਂ ਹੋਇਆ ਜੇ ਤੁਸੀਂ ਇਹਨਾਂ ਨੂੰ ਪੇਪਰਾਂ ਤੇ ਵੇਖੋਗੇ, ਕਿਉਂਕਿ ਹਰੇਕ ਬੰਦੇ ਦਾ ਜਿੱਤ ਹਾਰ ਨੂੰ ਵੇਖਣ ਦਾ ਨਾ ਇੱਕ ਨਜ਼ਰੀਆ ਹੁੰਦਾ ਹੈ। ਕਾਂਗਰਸ ਦਾ ਨੁਕਸਾਨ ਹੋਇਆ ਡੈਫੀਨਿਟਲੀ, ਮੈਂ ਇਸ ਗੱਲ ਦੇ ਨਾਲ ਐਗਰੀ ਹਾਂ, ਪਰ ਜੇ ਤੁਸੀਂ ਵੋਟਿੰਗ ਦੇ ਅੰਕੜੇ ਦੇਖੋਗੇ ਨਾ ਤਾਂ ਉਹਦੇ ਵਿੱਚ ਕਾਂਗਰਸ ਲਈ ਤਸੱਲੀ ਵੀ ਹੈਗੀ ਆ, ਇੰਡੀਆ ਲਈ ਵੀ ਤਸੱਲੀ ਹੈ। ਜੀ ਜੀ। ਤੇ ਮਿੰਟੂ ਜੀ ਗੱਲ ਕਰੀਏ ਆਪਾਂ ਭਾਈ ਰਾਜੋਆਣਾ ਦੇ ਮਾਮਲੇ ਦੀ, ਇਹਦੇ ਤੇ ਹੁਕਮ ਜਾਰੀ ਕੀਤੇ ਗਏ ਨੇ ਜੀ।
ਦੇਖੋ ਹੁਕਮ ਜਾਰੀ ਕਰ ਦਿੱਤੇ ਗਏ ਨੇ। ਅੱਜ ਇਕੱਤਰਤਾ ਸੀਗੀ, ਪੰਜ ਸਿੰਘ ਸਾਹਿਬਾਨ ਦੀ ਜਿਹੜੀ ਇਹ ਇਕੱਤਰਤਾ ਹੋਈ ਆ, ਉਹਦੇ ਵਿੱਚ ਗਿਆਨੀ ਰਘਵੀਰ ਸਿੰਘ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ, ਇਸ ਤੋਂ ਇਲਾਵਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਵਧੀਕ ਜਿਹੜੇ ਮੁੱਖ ਗ੍ਰੰਥੀ ਸਾਹਿਬ ਆ ਗਿਆਨੀ ਗੁਰਦਾਲ ਸਿੰਘ, ਤੇ ਇਸ ਤੋਂ ਇਲਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਸ਼ਾਮਲ ਹੋਏ ਆ। ਇਹਨਾਂ ਨੇ ਜੋ ਪੱਤਰਕਾਵਾਂ ਭੇਜੀਆਂ ਗਈਆਂ, ਮਤਲਬ ਕਿ ਬਲਵੰਤ ਸਿੰਘ ਰਾਜੋਆਣਾ ਵੱਲੋਂ ਚਿੱਠੀਆਂ ਜਿਹੜੀਆਂ ਘਲਾਈਆਂ ਗਈਆਂ ਤੇ ਉਹਨਾਂ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵਿਚਾਰਾਂ ਕੀਤੀਆਂ। ਵੈਸੇ ਕੱਲ ਹੀ ਜਦੋਂ ਇਹਨਾਂ ਨੇ ਮੀਟਿੰਗ ਕਾਲ ਕੀਤੀ ਸੀਗੀ ਨਾ, ਇਕੱਤਰਤਾ ਕਾਲ ਕੀਤੀ ਸੀ, ਉਸ ਵੇਲੇ ਹੀ ਸਭ ਨੂੰ ਫੁਰਨਾ ਫੁਰ ਗਿਆ ਸੀਗਾ ਕਿ ਦਰਅਸਲ ਇਹ ਮਾਮਲਾ ਜਿਹੜਾ ਹੈ ਉਹ ਬਲਵੰਤ ਸਿੰਘ ਰਾਜੋਆਣਾ ਦੇ ਨਾਲ ਹੀ ਜੁੜਨ ਜਾ ਰਿਹਾ। ਤਾਂ ਹੁਣ ਇਹਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਜੋ 550ਵਾਂ ਪ੍ਰਕਾਸ਼ ਪੁਰਬ ਸੀਗਾ, ਉਸ ਮੌਕੇ ਤੇ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀਗਾ, ਇਹਨੂੰ ਲਾਗੂ ਕਰਾਉਣ ਵਾਸਤੇ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਨ ਲਈ ਕਮੇਟੀ ਦੇ ਪ੍ਰਧਾਨ ਧਾਮੀ ਜੀ ਦੀ ਅਗਵਾਈ ਦੇ ਵਿੱਚ ਇੱਕ ਵਫਦ ਜਿਹੜਾ ਹੈ ਉਹ ਆਪਣੀ ਕਾਰਵਾਈ ਕਰੇਗਾ। ਇਸ ਤੋਂ ਇਲਾਵਾ ਨਾਲ ਕਿਹਾ ਗਿਆ ਕਿ ਜੇਕਰ ਕੇਂਦਰ ਰਾਜੋਆਣਾ ਦੀ ਫਾਂਸੀ ਦੀ ਸਜ਼ਾ 31 ਦਸੰਬਰ ਤੱਕ ਰੱਦ ਨਹੀਂ ਕਰਦੀ ਤਾਂ ਰਾਜੋਆਣਾ ਦੀਆਂ ਸ੍ਰੀ ਅਕਾਲ ਤਖਤ ਸਾਹਿਬ ਤੇ ਵਾਰ-ਵਾਰ ਪੁੱਜੀਆਂ ਚਿੱਠੀਆਂ ਦੇ ਮੱਦੇਨਜ਼ਰ ਕਮੇਟੀ ਆਪਣੀ ਪਾਈ ਹੋਈ ਅਪੀਲ ਤੇ ਵਿਚਾਰ ਕਰੇ। ਮਤਲਬ ਕਿ ਕੁੱਲ ਮਿਲਾ ਕੇ ਇੱਕ ਤੇ ਸਮਾਂ ਦੇ ਦਿੱਤਾ ਗਿਆ ਕੇਂਦਰ ਸਰਕਾਰ ਨੂੰ ਕਿ 31 ਦਸੰਬਰ ਤੱਕ ਤੁਸੀਂ ਫੈਸਲਾ ਲਵੋ, ਨਹੀਂ ਤਾਂ ਕਮੇਟੀ ਫਿਰ ਵਿਚਾਰ ਕਰੇਗੀ। ਇਸ ਤੋਂ ਇਲਾਵਾ ਜਿਹੜੀ ਗੱਲ ਕਹੀ ਗਈ ਆ ਕਿ ਬਲਵੰਤ ਸਿੰਘ ਰਾਜੋਆਣਾ ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਆਦੇਸ਼ ਦਿੱਤਾ ਜਾਂਦਾ ਕਿ ਕਿਸੇ ਵੀ ਢੰਗ ਨਾਲ ਆਪਣੀ ਸਿਹਤ ਦਾ ਨੁਕਸਾਨ ਨਾ ਕਰਨ, ਤੁਰੰਤ ਆਪਣੀ ਭੁੱਖ ਹੜਤਾਲ ਵਾਪਸ ਲੈ ਕੇ ਆਪਣੀ ਸਿਹਤ ਦਾ ਖਿਆਲ ਰੱਖਣਾ। ਅੱਛਾ, ਇਹ ਸਾਰੀਆਂ ਗੱਲਾਂ ਕਹਿਣ ਦੇ ਨਾਲ ਬਾਕੀ ਕਹਿੰਦੇ ਆ ਕਿ ਸਰਕਾਰ ਸੁਹਿਰਦਤਾ ਦੇ ਨਾਲ ਜੇ ਫੈਸਲਾ ਨਹੀਂ ਲੈਂਦੀ ਤਾਂ ਉਸ ਤੋਂ ਬਾਅਦ ਪੈਦਾ ਹੋਣ ਵਾਲੀ ਸਥਿਤੀ ਦਾ ਸਰਕਾਰ ਹੀ ਆਪਣਾ ਜ਼ਿੰਮਾ ਜਿਹੜਾ ਦੇਵੇ। ਮਤਲਬ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਗੱਲ ਜਿਹੜੀ ਹੈ ਉਹ ਥੋੜੀ ਜੀ ਕਿਤਾਬ ਹੀ ਦਿੱਤੀ ਗਈ ਆ। ਹੁਣ ਜੇ ਆਪਾਂ ਸਾਰੀਆਂ ਗੱਲਾਂ ਨੂੰ ਵੇਖੀਏ, ਅੱਜ ਇੱਕ ਚੀਜ਼ ਹੋਰ ਵੀ ਵਾਪਰੀ ਆ। ਇੱਕ ਤੇ ਕਮੇਟੀ ਦਾ ਗਠਨ ਕੀਤਾ ਗਿਆ। ਇਹ ਕਮੇਟੀ ਜਿਹੜੀ ਆ, ਮੈਨੂੰ ਲੱਗਦਾ ਤੀਜੀ ਚੌਥੀ ਕਮੇਟੀ ਬਣ ਗਈ ਬੰਦੀ ਸਿੰਘਾਂ ਦੇ ਮਾਮਲੇ ਦੇ ਵਿੱਚ। ਹਮੇਸ਼ਾ ਕਮੇਟੀ ਬਣਦੀ ਹੈ, ਮੁੜ ਕੇ ਲੜ ਪੈਂਦੇ ਆ। ਬੀਤੇ ਦਿਨੀ ਦਿੱਲੀ ਕਮੇਟੀ ਤੇ ਇਹ ਐਸਜੀਪੀਸੀ ਬਾਰੇ ਇਹ ਆਪਸ ਦੇ ਵਿੱਚ ਫਿਰ ਖੈਬੜ ਪਏ ਸੀ, ਫਿਰ ਦਿੱਲੀ ਕਮੇਟੀ ਵਾਲੇ ਸ਼ਾਇਦ ਇਹਨਾਂ ਨੇ ਵਿੱਚ ਪਾਏ ਨੇ। ਉਧਰ ਇੱਕ ਜੇ ਤੁਸੀਂ ਹੋਰ ਦੇਖੋਗੇ ਤਾਂ ਡਿਵੈਲਪਮੈਂਟ ਇਹ ਹੋਈ ਆ ਕਿ ਜੋ ਬੀਬੀ ਕਿਰਨਜੋਤ ਕੌਰ ਨੇ, ਉਹਨਾਂ ਨੇ ਅੱਜ ਇੱਕ ਪੋਸਟ ਦੇ ਜ਼ਰੀਏ ਸਵਾਲ ਚੁੱਕੇ ਨੇ ਕਿ ਮਹਿੰਗੇ ਵਕੀਲ ਕੀਤੇ ਐਸਜੀਪੀਸੀ ਨੇ, ਐਸਜੀਪੀਸੀ ਦਾ ਕੰਮ ਧਰਨੇ ਲਾਉਣਾ ਨਹੀਂ ਹੈ, ਜੱਜ ਦੀ ਕੁਰਸੀ ਤੇ ਥੋੜੀ ਹੁਣ ਕੋਈ ਬੈਠੇ ਆ, ਮਤਲਬ ਕਿ ਫੈਸਲਾ ਜਿਹੜਾ ਉਹ ਸਰਕਾਰ ਨੇ ਲੈਣਾ ਹੈ। ਤਾਂ ਗੱਲ ਜਦੋਂ ਇੱਥੋਂ ਤੱਕ ਗਈ ਤਾਂ ਫਿਰ ਰਾਜੋਆਣਾ ਦੀ ਜੋ ਭੈਣ ਆ ਬੀਬੀ ਕਮਲਦੀਪ ਕੌਰ ਹੈ, ਉਹਨਾਂ ਨੇ ਵੀ ਤਿੱਖੇ ਉਹਨਾਂ ਤੇ ਸ਼ਬਦੀ ਹਮਲੇ ਕੀਤੇ। ਮਤਲਬ ਕਿ ਇਹ ਰਾਏ ਇਕਸਾਰ ਨਹੀਂ ਬਣ ਰਹੀ। ਹੁਣ ਕਮੇਟੀ ਬਣੀ ਹੈ, ਕਮੇਟੀ ਕਦੋਂ ਤੱਕ ਇਕੱਠੀ ਚੱਲੂਗੀ ਕੋਈ ਨਹੀਂ ਕਹਿ ਸਕਦਾ ਇਹਨਾਂ ਦੀ ਮਿਆਦ ਬਾਰੇ। ਪਰ ਉਧਰੋਂ ਭੁੱਖ ਹੜਤਾਲ ਜਿਹੜੀ ਹੈ ਉਹ ਭੁੱਖ ਹੜਤਾਲ ਹਾਲ ਫਿਲਹਾਲ ਜਾਰੀ ਆ, ਕਿੰਨੀ ਲੰਮੀ ਚੱਲਦੀ ਹੈ ਪਤਾ ਨਹੀਂ। ਪਰ ਇਸ ਖਬਰ ਦੇ ਅਨੁਸਾਰ ਤੇ ਇਹੋ ਗੱਲ ਕਹੀ ਗਈ ਆ ਕਿ ਬਲਵੰਤ ਸਿੰਘ ਰਾਜੋਆਣਾ ਜਿਹੜੇ ਆ ਉਹ ਭੁੱਖ ਹੜਤਾਲ ਆਪਣੀ ਵਾਪਸ ਲੈ ਲੈਣ। ਕੀ ਉਹ ਇਹ ਗੱਲ ਮੰਨਣ ਨੂੰ ਤਿਆਰ ਨੇ? ਇਹ ਵੀ ਇੱਕ ਕਹਿ ਲਓ ਕਿ ਵੱਡਾ ਸਵਾਲ ਰਹੇਗਾ। ਖੈਰ ਕਾਫੀ ਗਹਿਮਾ ਗਹਿਮੀ ਰਹੀ ਇਸ ਖਬਰ ਤੇ। ਅੱਜ ਲਗਾਤਾਰ ਦੂਜੇ ਤੀਜੇ ਦਿਨ ਬਹੁਤ ਜ਼ਿਆਦਾ ਕਹਿ ਲਓ ਹਲਚਲ ਜਿਹੜੀ ਆ ਵੇਖਣ ਨੂੰ ਮਿਲੀ ਹੈ ਜੀ। ਪੰਜਾਬ ਸਰਕਾਰ ਨੂੰ ਫਿਟਕਾਰ ਪਈ ਹੈ ਜੀ, ਕਹਿੰਦੇ 2 ਲੱਖ ਲੋਕਾਂ ਨੂੰ ਜਿਹੜੀਆਂ ਮੁੱਢਲੀਆਂ ਸਹੂਲਤਾਂ ਉਹ ਤੋਂ ਵੀ ਤੁਸੀਂ ਵਾਂਝੇ ਰੱਖਿਆ। ਸਰਕਾਰ ਨੂੰ ਫਿਟਕਾਰ ਤੇ ਦੇਖੋ ਪੈਣੀ ਹੁੰਦੀ ਹੈ ਜਦੋਂ ਕੋਰਟ ਕਚਹਿਰੀਆਂ 'ਚ ਮਾਮਲਾ ਗਿਆ, ਚਲੋ ਚਾਹੇ ਸੁਪਰੀਮ ਕੋਰਟ ਆ, ਹਾਈ ਕੋਰਟ ਆ, ਸਾਰੀਆਂ ਰਾਜਾਂ ਦਾ ਇਹੀ ਸਰਕਾਰਾਂ ਦਾ ਹਾਲ ਆ। ਅੱਛਾ, ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਮਾਮਲਾ ਜਿਹੜਾ ਹੈ ਉਹ ਲੋਕਾਂ ਦੇ ਨਾਲ ਜੁੜਿਆ ਇਸ ਤਰ੍ਹਾਂ ਪਿਛਲੇ ਦਿਨਾਂ 'ਚ ਆਪਾਂ ਵੇਖਿਆ ਨਹੀਂ ਹੈ ਕਿ ਕੋਰਟ 'ਚ ਗਿਆ ਹੋਵੇ ਤੇ ਕੋਰਟ ਇੰਨੀ ਸਖਤਾਈ ਦੇ ਨਾਲ ਲੋਕਾਂ ਦੇ ਪੱਖ ਖਲੋਵੇ। ਤਾਂ ਇਹ ਆਪਣੇ ਆਪ ਦੇ ਵਿੱਚ ਕਹਿ ਲਈਏ ਕਿ ਕਾਫੀ ਅਹਿਮ ਹੋ ਜਾਂਦਾ ਵੇਖਣਾ। ਇਹ ਨਇਆ ਗਾਂਵ ਤੇ ਜਿਹੜਾ ਨਾਡਾ ਤੇ ਕਹਿੰਦੇ ਆ ਕਿ ਬੜੀ ਕਰੋੜਾ ਇਹ ਪਿੰਡ ਆ, ਇੱਥੇ ਦੱਸਦੇ ਆ ਕਿ ਹੁਣ ਤੱਕ 2 ਲੱਖ ਲੋਕ ਜਿਹੜੇ ਆ ਜੋ ਇਹ ਏਰੀਆ ਉਹਨਾਂ ਤੱਕ ਨਾ ਬਿਜਲੀ ਪਹੁੰਚ ਰਹੀ ਹੈ ਤੇ ਨਾ ਚੱਜ ਨਾਲ ਪਾਣੀ।
ਇਹ ਇਸ ਚੀਜ਼ ਤੋਂ ਮਹਿਰੂਮ ਨੇ ਕਿ ਇਹਨਾਂ ਨੂੰ ਪਾਣੀ ਬਿਜਲੀ ਦੀ ਸਹੂਲਤ ਤੱਕ ਨਹੀਂ ਮਿਲ ਰਹੀ। ਸੋ ਇਹ ਮਾਮਲਾ ਹਾਈ ਕੋਰਟ 'ਚ ਤਾਂ ਗਿਆ ਸੀਗਾ ਕਿਉਂਕਿ ਇਹਨਾਂ ਨੇ ਉੱਥੇ ਪਟੀਸ਼ਨ ਪਾਈ ਕਿ ਹੁਣ ਜਦੋਂ ਪਟੀਸ਼ਨ ਪਾ ਕੇ ਉਹਨਾਂ ਨੇ ਕਿਹਾ ਕਿ ਸਾਨੂੰ ਤੇ ਆਪਣੀਆਂ ਜਿਹੜੀਆਂ ਮੂਲਭੂਤ ਸਹੂਲਤਾਂ ਹੈ, ਜਿਹੜੀਆਂ ਬੁਨਿਆਦੀ ਸਹੂਲਤਾਂ ਹੈ, ਉਹ ਹੀ ਨਹੀਂ ਦਿੱਤੀਆਂ ਜਾ ਰਹੀਆਂ। 2010 ਦੇ ਵਿੱਚ ਕਹਿੰਦੇ ਕਿ ਪਿੰਡ ਜਿਹੜਾ ਵੜੀ ਕਰੋੜਾ ਤੇ ਨਾਢਾ, ਇਹਨਾਂ ਨੂੰ 1092 ਏਕੜ ਜ਼ਮੀਨ ਜਿਹੜੀ ਸੀਗੀ ਉਹ ਪੰਜਾਬ ਲੈਂਡ ਜੋ ਪ੍ਰੀਜ਼ਰਵੇਸ਼ਨ ਐਕਟ ਦੇ ਤਹਿਤ ਆਉਂਦਾ, ਉਹਨੂੰ ਡੀਲਿਸਟ ਕੀਤਾ ਗਿਆ ਸੀਗਾ ਤੇ ਸ਼ਰਤਾਂ ਲਾ ਦਿੱਤੀਆਂ ਗਈਆਂ ਸੀਗੀਆਂ ਕਿ ਇੱਥੇ ਕੋਈ ਵੀ ਕਾਰੋਬਾਰੀ ਗਤੀਵਿਧੀ ਜਾਂ ਜਿਹੜਾ ਨਿਰਮਾਣ ਹੈ ਉਹ ਨਹੀਂ ਹੋ ਸਕਦਾ। ਇਹਦੇ ਖਿਲਾਫ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਲੋਕਾਂ ਨੇ ਜਿਹੜੀ ਹੈ ਉਹ ਪਟੀਸ਼ਨ ਦਾਖਲ ਕੀਤੀ ਸੀ। ਹਾਈ ਕੋਰਟ ਨੇ ਸਾਲ 2014 ਚ ਫੈਸਲਾ ਸੁਣਾਇਆ ਸੀ ਕਿ ਜੇਕਰ ਇਹ ਜੰਗਲਾਤ ਦੀ ਭੂਮੀ ਨਹੀਂ ਹੈ ਤਾਂ ਬਈ ਇੱਥੇ ਇਹ ਜਿਹੜੀ ਸ਼ਰਤ ਹੈ ਨਹੀਂ ਲਾਈ ਜਾ ਸਕਦੀ, ਇਹਦੇ ਵਿੱਚ ਨਵੇਂ ਸਿਰੇ ਤੋਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਤਾਂ ਹਾਈ ਕੋਰਟ ਨੂੰ ਦੱਸਿਆ ਗਿਆ ਕਿ ਹੁਕਮ ਦੇ ਬਾਵਜੂਦ ਇਹਦਾ ਪਾਲਣ ਨਹੀਂ ਹੋਇਆ, ਜਿਹਦੇ ਚੱਲਦਿਆਂ ਲਗਾਤਾਰ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਜਿਹੜੀਆਂ ਵਧਦੀਆਂ ਗਈਆਂ ਤੇ 12 ਅਕਤੂਬਰ 2023 ਨੂੰ ਹਾਈ ਕੋਰਟ ਨੇ ਇੱਕ ਵੱਡਾ ਹੁਕਮ ਦਿੱਤਾ ਸੀਗਾ, ਜਿਹਦੇ ਵਿੱਚ ਕੁਝ ਅਫਸਰਾਂ ਦੇ ਖਿਲਾਫ ਅਵਗਿਆ ਦਾ ਮਾਮਲਾ ਜਿਹੜਾ ਉਹ ਬਣਾਇਆ ਗਿਆ ਸੀਗਾ, ਜਿਹਦੇ ਤਹਿਤ ਚਲੋ ਕਿ ਉਹਨਾਂ ਨੂੰ ਟੰਗ ਦਿੱਤਾ ਗਿਆ ਸੀ। ਬਾਅਦ ਦੇ ਵਿੱਚ ਡਬਲ ਬੈਂਚ ਨੇ ਰੋਕ ਲਾ ਦਿੱਤੀ ਸੀ। ਖੈਰ, ਹੁਣ ਹਾਈ ਕੋਰਟ ਨੇ ਇੱਥੇ ਜਦੋਂ ਫਿਰ ਇਹ ਮਸਲਾ ਜਿਹੜਾ ਵਿਚਾਰਿਆ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਜ਼ਮੀਨ ਨੂੰ ਗੈਰ ਜੰਗਲਾਤ ਜ਼ਮੀਨ ਐਲਾਨਿਆ ਜਾ ਚੁੱਕਾ ਹੈ ਤਾਂ ਤੁਸੀਂ ਵਿਕਾਸ ਕਾਰਜਾਂ ਦੀ ਜਿਹੜੀ ਬਣਦੀ ਇਜਾਜ਼ਤ ਦਿੰਦੇ ਕਿਉਂ ਨਹੀਂ ਜੇ? ਇਹਦੇ ਤੇ ਪੰਜਾਬ ਦੇ ਜਿਹੜੇ ਐਡਵੋਕੇਟ ਜਨਰਲ ਉਹਨਾਂ ਨੇ ਕਿਹਾ ਜੀ ਕਿ ਕੈਚਮੈਂਟ ਏਰੀਆ ਦੇ ਵਿੱਚ ਇਹ ਜ਼ਮੀਨ ਹੋਣ ਦੇ ਕਰਕੇ ਕੁਝ ਪਟੀਸ਼ਨਾਂ ਜਿਹੜੀਆਂ ਉਹ ਪੈਂਡਿੰਗ ਪਈਆਂ ਨੇ, ਜਿਹਦੇ ਕਰਕੇ ਇਹ ਸਾਰਾ ਕੁਝ ਨਹੀਂ ਹੋ ਰਿਹਾ। ਉਹਨਾਂ ਨੇ ਆਖਿਆ ਗੱਲ ਇਹ ਆ ਕਿ ਨਰਕ ਦੇ ਸਮਾਨ ਹੋ ਗਏ ਨੇ ਇੱਥੋਂ ਦੇ ਲੋਕ, ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ, ਕੋਈ ਕੁਝ ਨਹੀਂ ਨਵਾਂ ਕੀਤਾ ਜਾ ਰਿਹਾ, ਕੋਈ ਡਿਵੈਲਪਮੈਂਟ ਨਹੀਂ, ਕੋਈ ਲੈਣਾ ਨਹੀਂ ਦੇਣਾ ਨਹੀਂ। ਤੇ ਹੁਣ ਉਹਨਾਂ ਨੇ ਕਿਹਾ ਜੇ ਤੁਹਾਡੇ ਅਫਸਰ ਅਸੀਂ ਜੇਲ੍ਹ 'ਚ ਘਲਾਈਏ ਤਾਂ ਹੀ ਇਹਨਾਂ ਬੰਦਿਆਂ ਨੂੰ ਕੋਈ ਸਹੂਲਤ ਦਿਓਗੇ। ਇਹ ਮਾਮਲਾ ਹੈ ਕੁੱਲ ਮਿਲਾ ਕੇ, ਮਤਲਬ ਕਿ 1000 ਕਿੱਲੇ ਤੋਂ ਉੱਤੇ ਜ਼ਮੀਨ ਆ ਜਿਹਨੂੰ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ, ਕਿਉਂਕਿ ਉਹ ਗੈਰ ਜੰਗਲਾਤ ਭੂਮੀ ਸੀਗੀ, ਕਿਹਾ ਗਿਆ ਕਿ ਇਹਨੂੰ ਡੀਲਿਸਟ ਕਰਕੇ ਨੋਟੀਫਾਈਡ ਕਰੋ ਨਵੇਂ ਸਿਰੇ ਤੋਂ, ਪਰ ਇਹਨਾਂ ਨੇ ਕੀਤਾ ਹੀ ਨਹੀਂ ਹੁਣ ਤੱਕ, ਤੁਸੀਂ ਦੇਖੋ। ਸੋ ਲਿਹਾਜ਼ਾ ਹਾਈ ਕੋਰਟ ਨੇ ਚੰਗੀਆਂ ਫਟਕਾਰਾਂ ਇਹਨਾਂ ਨੂੰ ਲਾਈਆਂ ਕਿ ਇੱਥੇ 2 ਲੱਖ ਲੋਕਾਂ ਦਾ ਜੀਣਾ ਮੁਹਾਲ ਹੋ ਗਿਆ ਤੇ ਜੇ ਹੁਣ ਤੁਹਾਡੇ ਅਫਸਰਾਂ ਨੂੰ ਜੇਲ੍ਹ ਦੀ ਦਾਲ ਪਈਏ ਤਦ ਹੀ ਇਹਨਾਂ ਨੂੰ ਕੋਈ ਸਹੂਲਤਾਂ ਦਿਓਗੇ ਤੁਸੀਂ। ਜੀ, ਤੇ ਮਿੰਟੂ ਜੀ, ਮਾਈਨਿੰਗ ਮਹਿਕਮੇ ਦਾ ਜਈ ਕੁੱਟਿਆ ਗਿਆ ਜੀ। ਪਿਛਲੇ ਦਿਨੀ ਆਪਾਂ ਦੇਖਿਆ ਸੀ ਇੱਕ ਬੇਲਦਾਰ ਦਾ ਕਤਲ ਹੀ ਹੋ ਗਿਆ ਸੀਗਾ ਜੀ ਜਦੋਂ ਮਾਈਨਿੰਗ ਨੂੰ ਰੋਕਣ ਗਿਆ ਸੀਗਾ। ਉਹ ਤੇ ਪਤਾ ਨਹੀਂ, ਦੇਖੋ ਟਰੈਕਟਰ ਚੜਿਆ ਸੀਗਾ, ਉਹ ਪਤਾ ਨਹੀਂ, ਖਬਰ ਤੇ ਐਸੀ ਆਈ ਆ, ਉਹਦੇ ਬਾਰੇ ਮੈਨੂੰ ਬਹੁਤੀ ਜਾਣਕਾਰੀ ਨਹੀਂ ਹੈਗੀ ਕਿ ਕੀ ਉਹ ਟਰੈਕਟਰ ਨੂੰ ਰੋਕ ਰਿਹਾ ਸੀ ਜਾਂ ਟਰੈਕਟਰ ਦੇ ਉੱਤੇ ਹੀ ਬੈਠਾ ਸੀਗਾ, ਇਹ ਵੀ ਕਿਹੜਾ ਆਪਾਂ ਨੂੰ ਪਤਾ ਜੀ। ਤੇ ਟਰੈਕਟਰ ਦੇ ਥੱਲੇ ਆਉਣ ਕਰਕੇ ਮੌਤ ਹੋਈ ਸੀਗੀ ਉਹਦੀ, ਇਹ ਸਾਫ਼ ਨਹੀਂ ਸੀ ਹੋਇਆ। ਹਾਲਾਂਕਿ ਦੇਖੋ ਜੌੜਾ ਮਾਜਰਾ ਕੱਲ ਤੇ ਪਰਸੋਂ ਜਾ ਕੇ ਮਸ਼ੀਨਰੀ ਫੜੀ ਫਿਰਦੇ ਸੀਗੇ ਤੇ ਨਜਾਇਜ਼ ਮਾਈਨਿੰਗ ਤਾਂ ਜੇ ਹੁੰਦੀ ਹੈ ਤੇ ਤਦ ਹੀ ਜਾ ਕੇ ਉਹਨਾਂ ਨੇ ਮਸ਼ੀਨਰੀ ਫੜੀ ਆ। ਇਹਦਾ ਮਤਲਬ ਕਿ ਮਾਈਨਿੰਗ ਤੇ ਹੋ ਰਹੀ ਹੈ, ਮਾਈਨਿੰਗ ਤੋਂ ਕੌਣ ਮੁਨਕਰ ਹੋ ਸਕਦਾ? ਤੇ ਇਸ ਤਰ੍ਹਾਂ ਜੇ ਹੁਣ ਇਸ ਮਾਮਲੇ 'ਚ ਦੇਖੀਏ ਇਹ ਤੇ ਕਮਾਲ ਹੀ ਹੋ ਗਈ ਆ। ਫਾਜ਼ਿਲਕਾ ਦੇ ਵਿੱਚ ਇੱਥੇ ਅਸੀਂ ਪਿੱਟ ਦੇ ਮਰ ਗਏ, ਇਹ ਕਹਿੰਦੇ ਸੀ ਅਸੀਂ ਇੱਥੇ ਸਰਕਾਰੀ ਖੱਡਾਂ ਚਲਾ ਦਿਆਂਗੇ। ਮੈਂ ਕਿਹਾ ਕੋਈ ਸਰਕਾਰੀ ਖੱਡ ਨਹੀਂ ਜੇ ਚੱਲਦੀ, ਹਾਂ ਦੂਜੀਆਂ ਖੱਡਾਂ ਜਿਹੜੀਆਂ ਨੇ ਧੱਕਮ ਧੱਕੇ ਵਾਲੀਆਂ ਉਹ ਚੱਲਦੀਆਂ ਨੇ, ਜਾ ਕੇ ਰੇਤਾ ਜਿੰਨਾ ਮਰਜ਼ੀ ਲੈ ਲਓ, ਖਾ ਲਓ, ਜੋ ਕਰਨਾ ਖਾ ਲਓ ਪੀ ਲਓ। ਹੁਣ ਅੱਜ ਇੱਥੇ ਇਹ ਹੋਇਆ ਕਿ ਫਾਜ਼ਿਲਕਾ ਦੇ ਵਿੱਚ, ਇੱਥੇ ਤਾਂ ਵੈਸੇ ਬਹੁਤ ਵਾਰੀ, ਇੱਕ ਵਾਰੀ ਪੱਤਰਕਾਰ ਨੂੰ ਲੈ ਚੱਲੇ ਸੀ ਲੱਖੋਂ, ਕਾਫੀ ਬੁਰੀ ਤਰ੍ਹਾਂ ਉਹਨਾਂ ਨੂੰ ਕੁੱਟਿਆ ਮਾਰਿਆ ਸੀਗਾ, ਮਸੀਂ ਨਿਕਲੇ ਸੀਗੇ ਇੱਥੋਂ। ਤਾਂ ਫਾਜ਼ਿਲਕਾ ਦੇ ਇਹ ਜਲਾਲਾਬਾਦ ਏਰੀਏ ਦੇ ਜਿਹੜੇ ਹੈਗੇ ਨੇ ਜੇਈ, ਇਹ ਇਹਨਾਂ ਨੂੰ ਦੱਸਦੇ ਆ ਕਿ ਅਗਵਾ ਕਰਕੇ ਕੁੱਟਿਆ ਗਿਆ। ਜਲਾਲਾਬਾਦ ਸ੍ਰੀ ਮੁਕਤਸਰ ਸਾਹਿਬ ਰੋਡ ਤੇ ਕਹਿੰਦੇ ਕਿ ਕੁਝ ਲੋਕ ਜਿਹੜੇ ਨਾ ਉਹ ਮਾਈਨਿੰਗ ਕਰ ਰਹੇ ਸੀਗੇ। ਜਦੋਂ ਮਾਈਨਿੰਗ ਡਿਪਾਰਟਮੈਂਟ ਦੇ ਇੰਸਪੈਕਟਰ ਉੱਥੇ ਗਏ ਨੇ ਜਾਂਚ ਪੜਤਾਲ ਵਾਸਤੇ, ਮਹਿਕਮੇ ਵਾਲੇ, ਤੇ ਉੱਥੇ ਜਦੋਂ ਵੇਖਿਆ ਜਾਂਦੇ ਪਏ ਸੀਗੇ ਵਹੀਕਲ, ਉਹਨਾਂ ਨੂੰ ਜਦੋਂ ਰੋਕਣ ਦਾ ਯਤਨ ਕੀਤਾ ਤੇ ਉਹ ਥੋੜਾ ਨਿਕਲ ਗਏ ਗਾ। ਜਦੋਂ ਇਹ ਪਿੱਛੇ ਗਏ ਨੇ ਤੇ ਉਹਨਾਂ ਨੇ ਫਿਰ ਇਹਨਾਂ ਨੂੰ
ਇੱਕ ਥਾਂ ਤੇ ਲਿਜਾ ਕੇ ਤੇ ਚੰਗਾ ਘੇਰ ਲਿਆ। ਜਦੋਂ ਉੱਥੇ ਮਤਲਬ ਕਿ ਕਿਸੇ ਹਵੇਲੀ 'ਚ ਵੜੇ ਉਹ ਮਗਰ ਗਏ ਚਲੇ ਆ, ਉੱਥੇ ਉਹਨਾਂ ਗੁੰਡਿਆਂ ਨੇ ਫੜ ਲਿਆ ਤੇ ਇਹਨਾਂ ਨੂੰ ਚੰਗਾ ਤਲਪਾਇਆ ਉੱਥੇ ਫੜ ਕੇ। ਹਾਲਾਂਕਿ ਉਸ ਤੋਂ ਬਾਅਦ ਪੁਲਿਸ ਨੇ ਐਕਸ਼ਨ ਲਿਆ, ਹਰਕਤ 'ਚ ਆਈ ਆ ਪੁਲਿਸ, 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਪਰ ਤੁਸੀਂ ਇਹ ਵੇਖੋ ਨਾ, ਇਹ ਤਾਂ ਸਿਲਸਿਲਾ ਬੜਾ ਲੰਬਾ ਚੱਲਦਾ। ਪਟਿਆਲੇ 'ਚ ਕੀ ਹੋਇਆ ਸੀ, ਇਸੇ ਤਰ੍ਹਾਂ ਅਫਸਰਾਂ ਨੂੰ ਕੁੱਟਿਆ ਮਾਰਿਆ ਗਿਆ ਤੇ ਉਹ ਇੱਕ ਮਾਈਨਿੰਗ ਡਿਪਾਰਟਮੈਂਟ ਦੀ ਬੜੀ ਤੇਜ਼ ਤਰ੍ਹਾਂ ਲੇਡੀ ਸੀਗੀ, ਉਹ ਮਸਾ ਬਚੀ ਸੀਗੀ ਮੋਹਾਲੀ ਦੇ ਵਿੱਚ, ਰਾਤ ਨੂੰ ਮਗਰ ਲੱਗ ਗਏ ਸੀਗੇ। ਤਾਂ ਬਹੁਤ ਵਾਰੀ ਆ ਇੱਕ ਪੱਤਰਕਾਰ ਹੋਰ ਬਹੁਤ ਵੱਡਾ ਅਖਬਾਰ ਦਾ ਪੱਤਰਕਾਰ ਮਰ ਗਿਆ ਸੀਗਾ ਐਕਸੀਡੈਂਟ 'ਚ ਵੈਸੇ, ਪਰ ਉਹਦੀ ਮੌਤ ਸ਼ੱਕੀ ਦੱਸੀ ਜਾਂਦੀ ਹੈ ਕਿ ਕਿਤੇ ਨਾ ਕਿਤੇ ਰੇਤ ਮਾਫੀਆ ਦਾ ਹੱਥ ਸੀ ਉਹਦੇ ਮਗਰ, ਕਿਉਂਕਿ ਉਹ ਬੜੀਆਂ ਲਗਾਤਾਰ ਸਟੋਰੀਆਂ ਕੱਢ ਰਿਹਾ ਸੀਗਾ। ਇਹ ਕਹਾਣੀ ਆ, ਤਾਂ ਇਹ ਕਹਾਣੀ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੇ ਬਦਲਾਅ ਦੇ ਦੌਰ ਦੇ ਵਿੱਚ ਵੀ ਜਾਰੀ ਆ। ਇਹ ਮਾਈਨ ਮਾਫੀਆ ਜੀ, ਇਹ ਕੇਬਲ ਮਾਫੀਆ, ਤੇ ਆ ਕੇਬਲ ਵਾਲੇ ਕਿਸੇ ਹੁਣ ਤੁਸੀਂ ਸੁਣਦੇ ਪਏ ਹੋਣਾ ਨਾ, ਉਹ ਜਿਹੜਾ ਕੇਬਲ ਦਾ ਧੰਦਾ ਹੁਣ ਕਹਿੰਦੇ ਜੀ ਸਾਡੇ ਲਈ ਚੰਗਾ। ਗੱਲ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਹੋ ਰਿਹਾ ਵਾਪਰ ਰਿਹਾ ਮੰਦਭਾਗਾ, ਨਹੀਂ ਹੋਣਾ ਸੀ ਚਾਹੀਦਾ, ਨਹੀਂ ਹੋ ਰਿਹਾ। ਇਹ ਐਸੀ ਗੱਲ ਤੇ ਜ਼ਰੂਰ ਉਡਾਈ ਜਾਂਦੀ ਆ, ਪਰ ਇਹ ਸੱਚ ਨਹੀਂ ਹੈ ਕਿ ਕੁਝ ਨਹੀਂ ਹੋ ਰਿਹਾ ਜੀ। ਸੱਚ ਇਹ ਆ ਕਿ ਨਜਾਇਜ਼ ਮਾਈਨਿੰਗ ਚੱਲਦੀ ਆ, ਬਹੁਤ ਧੜੱਲੇ ਨਾਲ ਚੱਲਦੀ ਆ, ਤੇ ਇਹਦੇ ਵਿੱਚ ਵੱਡੇ ਰਸੂਖਦਾਰ ਹਾਲੇ ਵੀ ਮਾਇਆ ਚੰਗੀ ਕੁੱਟ ਰਹੇ ਆ ਜੀ। ਡੀਐਸਪੀ ਸੁਰਿੰਦਰ ਬਾਂਸਲ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਜੀ। ਇਹ ਦੇਖੋ ਉਹੀ ਡੀਐਸਪੀ ਆ ਜਿਹਨੇ ਚਿੱਠੀ ਲਿਖੀ ਸੀਗੀ, ਚਿੱਠੀ ਲਿਖ ਕੇ ਇਹ ਸੱਚ ਪੁੱਤਰ ਬਣਿਆ ਫਿਰਦਾ ਸੀਗਾ। ਇਹਨੇ ਆਪਣੇ ਮਹਿਕਮੇ ਦੇ ਅਧਿਕਾਰੀਆਂ ਦੇ ਖਿਲਾਫ ਚਿੱਠੀ ਲਿਖੀ ਸੀ, ਤੇ ਉਦੋਂ ਇਧਰ ਯੂਐਸ ਦੇ ਵਿੱਚ ਹੀ ਰਹਿੰਦੇ ਆ, ਰੰਧਾਵਾ ਸਾਹਿਬ ਪੁਲਿਸ ਦੇ ਵਿੱਚ ਉਹ ਮਤਲਬ ਕਿ ਆਏ ਨੇ ਉਹ ਸੇਵਾ ਮੁਕਤ ਹੋ ਕੇ, ਤੇ ਉਹਨਾਂ ਨੇ ਬੜਾ ਡਟਵਾ ਸਾਥ ਦਿੱਤਾ ਸੀਗਾ ਕਿ ਇਹ ਜਿਹੜਾ ਨੌਜਵਾਨ ਪੁਲਿਸ ਅਧਿਕਾਰੀ ਆ ਇਹਦੇ ਤੇ ਐਵੇਂ ਨਜਾਇਜ਼ ਤਵਾ ਲਾਈ ਜਾਂਦਾ। ਅੱਜ ਇਹ ਆਪ ਹੀ ਘਲੇਟਿਆ ਗਿਆ, ਇਹ ਜਿਹੜਾ ਸੁਰਿੰਦਰ ਬਾਂਸਲ ਆ। ਅਸਲ ਦੇ ਵਿੱਚ ਕੀ ਆ ਕਿ ਸੁਰਿੰਦਰ ਬਾਂਸਲ ਤੋਂ ਪਹਿਲਾਂ ਇੱਕ ਗ੍ਰਿਫਤਾਰੀ ਹੋਰ ਹੋਈ ਆ, ਜਿਹੜਾ ਇਹਦਾ ਕਰਿੰਦਾ ਸੀਗਾ। ਮਤਲਬ ਕਿ ਗਾਂ ਨੇ ਕਰਿੰਦਾ ਰੱਖਿਆ ਸੀ ਪਟਵਾਰੀਆਂ ਨੂੰ, ਪਟਵਾਰੀ ਤੇ ਹੁਣ ਜ਼ਿਆਦਾ ਹੀ ਕੁਝ ਬਦਨਾਮ ਹੋ ਗਏ ਨੇ, ਪਰ ਕਰਿੰਦੇ ਕਈਆਂ ਨੇ ਰੱਖੇ ਹੋਏ ਆ। ਦੱਸਦੇ ਆ ਕਿ ਇਹ ਜਿਹੜਾ ਮਾਮਲਾ ਸੀਗਾ ਇਹ ਕੁਝ ਇਸ ਕਿਸਮ ਦਾ ਸੀਗਾ ਕਿ ਕੋਈ ਕੇਸ ਦਰਜ ਹੋਇਆ ਸੀਗਾ ਡੀਐਸਪੀ ਦੀ ਸ਼ਹਿ ਤੇ, ਜਿਹੜਾ ਗਰਮੇਜ ਆ ਉਹਨੇ ਇੱਕ ਟਾਰਜਨ ਸ਼ਰਮਾ ਨਾਮ ਦੇ ਵਿਅਕਤੀ ਦੇ ਨਾਲ ਕੇਸ ਦਰਜ ਕਰਨ ਦੇ ਬਦਲੇ 15,000 ਰੁਪਏ ਆਪਣੇ ਅਕਾਊਂਟ 'ਚ ਪਾਏ ਸੀਗੇ। ਇਸ ਤੋਂ ਬਾਅਦ ਜਿਹੜੀ ਉਹ ਗੱਲਬਾਤ ਰਿਕਾਰਡ ਹੋਈ ਤੇ ਉਹ ਬਾਹਰ ਆ ਗਈ ਰਿਕਾਰਡਿੰਗ। ਅੱਜ ਕੱਲ ਤੁਹਾਨੂੰ ਪਤਾ ਟੈਲੀਫੋਨ ਦੀਆਂ ਰਿਕਾਰਡਿੰਗਾਂ ਦੀ ਇਹ ਵੀ ਬਿਪਤਾ ਹੈਗੀ ਹੈ, ਉਹ ਬੜੇ ਚਿਰ ਬਾਅਦ ਬਾਹਰ ਆ ਜਾਂਦੀਆਂ ਨੇ ਰਿਕਾਰਡਿੰਗਾਂ। ਉਸ ਤੋਂ ਬਾਅਦ ਫਿਰ ਜਦੋਂ ਇਹਨਾਂ ਨੇ ਜਾਂਚ ਪੜਤਾਲ ਆਰੰਭੀ ਆ, ਸ਼ੁਰੂ 'ਚ ਇਹ ਗੱਲ ਵੇਖਣ ਨੂੰ ਮਿਲ ਰਹੀ ਆ ਕਿ ਇਸੇ ਗੁਰਮੇਜ ਨੇ 5 ਲੱਖ ਰੁਪਈਆ ਜਿਹੜਾ ਹੈ ਉਹ ਡੀਐਸਪੀ ਬਾਂਸਲ ਦੇ ਖਾਤੇ 'ਚ ਟ੍ਰਾਂਸਫਰ ਕਰਵਾਇਆ ਕਥਿਤ ਤੌਰ ਤੇ ਜੀ। ਹੁਣ ਜਿਹੜਾ ਉਹ ਅਕਾਊਂਟ ਨੰਬਰ ਆ ਉਹ ਡੀਐਸਪੀ ਦੇ ਮੋਬਾਈਲ ਦੇ ਨਾਲ ਲਿੰਕ ਹੈਗਾ। ਮਤਲਬ ਕਿ ਹਾਲੇ ਇਹਨਾਂ ਨੇ ਬੇਸ਼ੱਕ ਕੋਈ ਪੁਸ਼ਟੀ ਨਹੀਂ ਸੀ ਕੀਤੀ ਦੇਰ ਸ਼ਾਮ ਤੱਕ ਬਾਂਸਲ ਦੀ ਗ੍ਰਿਫਤਾਰੀ ਦੀ, ਪਰ ਇਹ ਦੱਸਿਆ ਜਾ ਰਿਹਾ ਕਿ ਇਹਦੀ ਰਿਹਾਇਸ਼ ਤੇ ਇਹਨਾਂ ਨੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਆ। ਮਤਲਬ ਕਿ ਗੱਲ ਗਾਂ ਦੀ ਗਾਂ, ਜਿਹੜਾ ਬੰਦਾ ਆਪ ਇਮਾਨਦਾਰ ਹੋਣ ਦਾ ਢਿੰਡੋਰਾ ਪਿੱਟਦਾ ਫਿਰਦਾ ਸੀਗਾ, ਅੱਜ ਉਹ ਹੀ ਵਿਜੀਲੈਂਸ ਦੀ ਗ੍ਰਿਫਤ 'ਚ ਆ ਗਿਆ। ਗਾਂ ਵੇਖੋ ਕੀ ਕਰਦੇ ਆ, ਪਰ ਮੁੱਢਲੇ ਤੌਰ ਤੇ ਪਤਾ ਲੱਗ ਰਿਹਾ ਹੈ ਕਿ ਮਾਮਲਾ ਕੁਝ ਇਸੇ ਤਰ੍ਹਾਂ ਦੀ ਰਿਸ਼ਵਤਖੋਰੀ ਦਾ, ਮਤਲਬ ਕਿ ਕਰਿੰਦਾ ਰੱਖ ਕੇ ਚੰਗੀ ਮੋਟੀ ਰਿਸ਼ਵਤ ਹਾਸਲ ਕੀਤੀ ਜਾ ਰਹੀ ਸੀਗੀ। ਅਤੇ ਤੌਰ ਤੇ ਹੁਣ ਇਹ ਅੱਗੇ ਜਾ ਕੇ ਕਹਾਣੀ ਕਿੱਧਰ ਨੂੰ ਜਾਂਦੀ ਹੈ ਪਤਾ ਨਹੀਂ ਹੈ, ਪਰ ਤੁਹਾਨੂੰ ਪਤਾ ਹੀ ਹੈ ਪੁਲਿਸ ਦੇ ਵਿੱਚੋਂ ਕੁਛ ਨਾ ਕੁਛ ਅਜਿਹਾ ਨਿਕਲ ਹੀ ਆਉਂਦਾ ਕਿ ਜਿਹੜਾ ਮਤਲਬ ਕਿ 2-4 ਦਿਨ ਵਾਸਤੇ ਖੂਬ ਮਸਾਲਾ ਬਣ ਜਾਂਦਾ। ਜੀ ਜੀ। ਤੇ ਗੱਲ ਕਰੀਏ ਮਿੰਟੂ ਜੀ ਆਪਾਂ ਗੰਨੇ ਦੀ ਕੀਮਤ ਦੀ, ਇਹਦੇ ਲਈ ਕਮੇਟੀ ਦਾ ਗਠਨ ਕੀਤਾ ਗਿਆ ਜੀ। ਦੇਖੋ ਪਿਛਲੇ ਦਿਨ ਹੀ ਇਹਨਾਂ ਦੀ ਮੀਟਿੰਗ ਹੋਈ ਸੀਗੀ, ਜਿਹਦੇ ਨਾਲ ਥੋੜੀ ਜੀ ਇਹਨਾਂ ਦੀ ਸਹਿਮਤੀ ਬਣੀ ਸੀਗੀ। ਐਸਕੇਐਮ ਗੈਰ ਰਾਜਨੀਤਿਕ ਦਲ ਹੈ ਜਿਹੜਾ ਧੜਾ ਕਹਿ ਲਓ ਕਿ ਉਹ ਇੱਕ ਪਾਸੇ, ਸਰਕਾਰ ਇੱਕ ਪਾਸੇ। ਤਾਂ ਹੁਣ ਇਹਨਾਂ ਨੇ ਯਾਨੀ ਰੇਟ ਦੇ ਜਿਹੜੇ ਹੈਗੇ ਨੇ ਇਸ ਵੇਲੇ ਕਹਿ ਲਓ ਕਿ ਕਈ ਪੱਖ ਆ, ਉਹਨਾਂ ਸਾਰੇ ਪੱਖਾਂ ਨੂੰ ਵਿਚਾਰਨ ਵਾਸਤੇ ਇੱਕ ਕਮੇਟੀ ਦਾ ਗਠਨ ਜਿਹੜਾ ਉਹ ਕਰ ਦਿੱਤਾ। ਦੱਸਦੇ ਆ ਕਿ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਇਹ ਜਿਹੜਾ ਮਾਮਲਾ ਵਧਿਆ, ਹੁਣ ਇਹ ਕਮੇਟੀ ਉਹਦੇ ਤੇ ਰਿਪੋਰਟ ਦੇਗੀ। ਹਾਲਾਂਕਿ ਤੁਹਾਨੂੰ ਯਾਦ ਹੋਣਾ ਮਾਨ ਸਾਹਿਬ ਨੇ ਕਹਿ ਦਿੱਤਾ ਸੀ ਕਿ 11 ਕੁ ਰੁਪਏ ਦਾ ਮੈਂ ਸ਼ਗਨ ਪਾਉਣਾ, ਮਤਲਬ ਕਿ ਜਿਹੜਾ ਸ਼ਗਨ ਹੈ ਅਸੀਂ ਦਿੰਦੇ ਆ, ਰੇਟ ਵਧਾਉਣੇ ਆ। ਤੇ ਕਿਸਾਨ ਆਗੂ ਕਹਿੰਦੇ 21 ਦਾ ਪਾ ਦਿਓ ਜਾਂ 51 ਕਰ ਦਿਓ। ਤਾਂ ਮਸਲਾ ਇੱਥੇ ਹੀ ਖਲੋਂਦਾ ਹੈ, ਕਿਉਂਕਿ ਦੇਖੋ
ਖੰਡ ਮਿੱਲਾਂ ਜਿਹੜੀਆਂ ਨੇ ਉਹਨਾਂ ਦੀ ਪਿੜਾਈ ਸ਼ਾਇਦ ਅੱਜ ਤੋਂ ਸ਼ੁਰੂ ਹੋ ਗਈ ਆ ਜੀ ਤੇ ਜਿਹੜਾ ਰੇਟ ਕੇਂਦਰੀ ਸਰਕਾਰ ਤੈਅ ਕਰਦੀ ਆ, ਵੈਸੇ ਕੇਂਦਰ ਸਰਕਾਰ ਆਪ ਨਹੀਂ ਕਰਦੀ ਹੁੰਦੀ, ਉਹਦੇ ਚ ਤੁਹਾਨੂੰ ਪਤਾ ਹੀ ਹੈ CACP ਹੁੰਦਾ ਤਾਂ ਉਹ ਕਰਦਾ, ਜਿਹੜਾ ਉਹ ਰੇਟ ਤੈਅ ਹੁੰਦਾ ਉਹ ਤੋਂ ਉੱਤੇ ਜਿਹੜਾ ਰੇਟ ਦਿੱਤਾ ਜਾਂਦਾ ਹੈ। ਮਸਲਨ ਜੇ ਉੱਥੇ 310 ਆ ਤੇ ਜੇ 90 ਇਹ ਦੇ ਰਹੇ ਆ, 390 ਦੇ ਰਹੇ ਆ, ਤਾਂ ਉਹਦੇ ਚ ਜਿਹੜੇ 80 ਰੁਪਏ ਪੈਣਗੇ ਉਹਦੇ ਚ ਕੁਝ ਹਿੱਸਾ ਮਿੱਲਾਂ ਨੂੰ ਵੀ ਪਾਉਣਾ ਪੈਣਾ ਹੈ ਨਾ। ਹੁਣ ਇਹ ਨਹੀਂ ਹੈ ਕਿ ਸਰਕਾਰ ਸਾਰਾ ਕੁਝ ਆਪਣੇ ਕੋਲੋਂ ਦੇਵੇਗੀ, ਯਾਨੀ ਸਟੇਕ ਹੋਲਡਰ ਕਿੰਨੇ ਹੋ ਗਏ? ਕਿਸਾਨ, ਫਿਰ ਮਿੱਲਾਂ ਅਤੇ ਫਿਰ ਸਰਕਾਰ। ਤਾਂ ਇਸ ਕਰਕੇ ਆ ਕਿ ਇਹ ਕਮੇਟੀ ਜਿਹੜੀ ਉਹ ਵੇਖੇਗੀ ਕਿ ਕਿਸਾਨਾਂ ਨੂੰ ਵੀ ਭਰਪੂਰ ਲਾਭ ਮਿਲੇ, ਚੰਗਾ ਭਾਅ ਮਿਲੇ। ਇਸ ਤੋਂ ਇਲਾਵਾ ਫਿਰ ਗੰਨਾ ਜਾਏਗਾ ਕਿੱਥੇ? ਜੇ ਮਿੱਲਾਂ ਚੱਲਣਗੇ ਤਾਂ ਹੀ ਗੰਨੇ ਦੀ ਖਪਤ ਹੋਣੀ ਹੈ ਨਾ, ਉਹਨਾਂ ਮਿੱਲਾਂ ਦਾ ਵੀ ਧਿਆਨ ਰੱਖਣਾ ਪਏਗਾ। ਸੋ ਇਸ ਕਰਕੇ ਵਿਚਾਲੜਾ ਰਸਤਾ ਕੱਢਿਆ ਜਾ ਰਿਹਾ, ਬਾਕੀ ਸਾਰਾ ਕੁਝ ਉਹੀ ਆ। ਸਹਿਮਤੀ ਇਹਨਾਂ ਦੀ ਕੱਲ ਬਣ ਗਈ ਸੀ ਕਿ ਰੈੱਡ ਐਂਟਰੀ ਹੋਵੇ ਚਾਹੇ ਜੁਰਮਾਨਾ ਹੋਵੇ, ਸ਼ੁਰਮਾਨਾ ਹੋਵੇ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਉਹ ਸਾਰਾ ਕੁਝ ਇਹੀ ਆ ਕਿ ਇੱਕ ਵਾਰੀ ਕਾਗਜ਼ਾਂ ਦਾ ਢਿੱਡ ਭਰ ਦਿੱਤਾ ਜਾਂਦਾ, ਬਾਅਦ ਚ ਸਹਿਮਤੀ ਬਣ ਜਾਂਦੀ ਹੈ, ਕਿਉਂਕਿ ਕਿਸਾਨਾਂ ਦਾ ਦਬਾਅ ਹੈ, ਜਥੇਬੰਦਕ ਏਕਤਾ, ਸਰਕਾਰ ਚਾਲੂ ਹੈ ਇਹਨਾਂ ਤੋਂ। ਜੀ ਮਿੰਟੂ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ, ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੇ ਆਪਾਂ ਵਧਦੇ ਹਾਂ ਕੁਝ ਹੋਰ ਅਹਿਮ ਖਬਰਾਂ ਦੇ ਵੱਲ। ਪੰਜਾਬ ਪੁਲਿਸ ਨੇ ਰਾਜਸਥਾਨ ਪੁਲਿਸ ਨੂੰ ਲਾਰੈਂਸ ਬਿਸ਼ਨੋਈ ਗੈਂਗ ਤੋਂ ਕਰਨੀ ਸੈਨਾ ਦੇ ਮੁਖੀ ਸੁਖਦੇਵ ਗੁੱਗਾ ਮਾੜੀ ਦੀ ਜਾਨ ਨੂੰ ਖਤਰੇ ਬਾਰੇ ਚੌਕਸ ਕੀਤਾ ਸੀ। ਸੁਖਦੇਵ ਦੀ ਮੰਗਲਵਾਰ ਨੂੰ ਜੈਪੁਰ ਦੇ ਵਿੱਚ ਹੱਤਿਆ ਕਰ ਦਿੱਤੀ ਗਈ। ਲਾਰੈਂਸ ਬਿਸ਼ਨੋਈ ਗੈਂਗ ਦੇ ਰੋਹਿਤ ਗੁਦਾਰਾ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਕਤਲ ਦੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ। ਪੰਜਾਬ ਦੇ ਡੀਜੀਪੀ ਦਫ਼ਤਰ ਨੇ ਕਰਨੀ ਸੈਨਾ ਆਗੂ ਨੂੰ ਮਾਰਨ ਦੀ ਸਾਜ਼ਿਸ਼ ਬਾਰੇ ਫਰਵਰੀ ਦੇ ਵਿੱਚ ਰਾਜਸਥਾਨ ਪੁਲਿਸ ਨੂੰ ਪੱਤਰ ਲਿਖਿਆ ਸੀ। ਪੱਤਰ ਦੇ ਵਿੱਚ ਇਹ ਗੱਲ ਲਿਖੀ ਗਈ ਸੀ, ਸੂਹ ਦੇ ਮੁਤਾਬਕ ਬਿਸ਼ਨੋਈ ਗੈਂਗ ਦੇ ਸੰਪਤ ਨਹਿਰਾ, ਜੋ ਕਿ ਇਸ ਸਮੇਂ ਕੇਂਦਰੀ ਜੇਲ੍ਹ ਦੇ ਬਠਿੰਡਾ ਦੇ ਵਿੱਚ ਬੰਦ ਹੈ, ਉਸ ਨੇ ਰਾਜਪੂਤ ਭਾਈਚਾਰੇ ਦੀ ਕਰਨੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੁੱਗਾ ਮਾੜੀ ਨੂੰ ਮਾਰਨ ਦੀ ਸਾਜ਼ਿਸ਼ ਰਚੀ ਹੈ। ਜੇਕਰ ਪੰਜਾਬ ਪੁਲਿਸ ਦੀ ਜਿਹੜੀ ਇਹ ਵਾਰਨਿੰਗ ਹੈ, ਇਹਦੇ ਤੇ ਜੇ ਗੌਰ ਹੋ ਜਾਂਦੀ ਤਾਂ ਸ਼ਾਇਦ ਇੱਕ ਬੰਦੇ ਦੀ ਜਾਨ ਬਚ ਜਾਂਦੀ। ਹਾਂ ਠੀਕ ਆ, ਉਹ ਜਿਸ ਤਰੀਕੇ ਦਾ ਕੰਮਕਾਰ ਕਰਨੀ ਸੈਨਾ ਵਾਲੇ ਕਈ ਵਾਰੀ ਕਰਦੇ ਨੇ ਮਾਈਨੋਰਿਟੀ ਦੇ ਮਾਮਲੇ ਦੇ ਵਿੱਚ ਜਾਂ ਹੋਰ ਕਈ ਉਹਨਾਂ ਕੰਮਾਂ ਦੇ ਨਾਲ, ਕਈ ਐਕਸ਼ਨਸ ਦੇ ਨਾਲ ਆਪਾਂ ਸਹਿਮਤ ਤਾਂ ਨਹੀਂ ਹੈਗੇ, ਪਰ ਫਿਰ ਵੀ ਇੱਕ ਬੰਦੇ ਦੀ ਜਾਨ ਬੜੀ ਕੀਮਤੀ ਹੈ, ਉਹਦੇ ਪਰਿਵਾਰ ਨੂੰ ਉਹਦੀ ਲੋੜ ਹਮੇਸ਼ਾ ਰਹਿੰਦੀ ਹੈ। ਵਿਚਾਰਧਾਰਕ ਲੜਾਈਆਂ, ਵਿਚਾਰਧਾਰਕ ਮਤਭੇਦ ਤਾਂ ਚੱਲਦੇ ਰਹਿੰਦੇ ਆ, ਪਰ ਜੇਕਰ ਪੰਜਾਬ ਪੁਲਿਸ ਦੀ ਇਸ ਗੱਲ ਦੇ ਉੱਤੇ ਗੌਰ ਕੀਤਾ ਜਾਂਦਾ ਤਾਂ ਸ਼ਾਇਦ ਇਹਦੀ ਜਾਨ ਜਿਹੜੀ ਆ ਬਚ ਸਕਦੀ ਸੀ। ਲਾਰੈਂਸ ਬਿਸ਼ਨੋਈ ਗੈਂਗ ਦੇ ਰੋਹਿਤ ਗੁਦਾਰਾ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਸੀਗਾ ਕੇਂਦਰੀ ਜੇਲ੍ਹ ਬਠਿੰਡਾ ਦੇ ਵਿੱਚ ਜਿਹੜਾ ਸੰਪਤ ਨਹਿਰਾ ਬੰਦ ਆ, ਉਹਨੇ ਰਾਜਪੂਤ ਭਾਈਚਾਰੇ ਦੇ ਕਰਨੀ ਸੈਨਾ ਦੇ ਪ੍ਰਧਾਨ ਨੂੰ ਸੁਖਦੇਵ ਸਿੰਘ ਗੁੱਗਾ ਮਾੜੀ ਨੂੰ ਮਾਰਨ ਦੀ ਸਾਜ਼ਿਸ਼ ਰਚੀ ਹੈ। ਸੋ ਹੁਣ ਇਹ ਸਾਰੀ ਗੱਲ ਸਾਹਮਣੇ ਆ। ਪਰ ਦੂਜੇ ਪਾਸੇ ਸਿੱਧੂ ਮੂਸੇਵਾਲਾ, ਜਿਹਨੂੰ 3 ਸਾਲਾਂ ਦੇ ਵਿੱਚ 23 ਧਮਕੀਆਂ ਮਿਲੀਆਂ, ਜਿਹਦੇ ਬਾਰੇ ਇੱਕ ਗੈਂਗਸਟਰ ਫੜਿਆ ਗਿਆ ਸੀ ਦਿੱਲੀ ਦੇ ਸਪੈਸ਼ਲ ਸੈੱਲ ਨੇ, ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ, ਸ਼ਾਹਰੁਖ ਉਹਦਾ ਨਾਮ ਸੀਗਾ, ਉਹਨੇ ਸਾਰੀਆਂ ਗੱਲਾਂ ਦੱਸੀਆਂ ਸੀ ਕਿ ਪੰਜਾਬ ਦੇ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੇ ਚੱਕਰ ਦੇ ਵਿੱਚ ਗੈਂਗਸਟਰ ਹੈਗੇ ਨੇ। ਪਰ ਆਪਾਂ ਦੇਖਿਆ ਕਿ ਜਿਵੇਂ ਹੀ ਸਿਕਿਉਰਿਟੀ ਘਟਦੀ ਹੈ ਤੇ ਉਸ ਤੋਂ ਅਗਲੇ 48 ਘੰਟਿਆਂ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਜਿਹੜਾ ਕਤਲ ਹੈ ਉਹ ਹੋ ਜਾਂਦਾ ਤੇ ਇਸ ਤੋਂ ਵੀ ਇੱਕ ਨਕਾਰਾਤਮਕ ਪੱਖ ਕਹਿ ਲਓ ਪੰਜਾਬ ਪੁਲਿਸ ਦਾ ਇਹ ਹੈ ਕਿ ਉਸ ਦੇ ਕਤਲ ਦੇ ਜਿਸ ਜਗ੍ਹਾ ਤੇ ਉਹਦਾ ਕਤਲ ਹੁੰਦਾ ਜਵਾਰ ਕੇ ਪਿੰਡ ਦੇ ਵਿੱਚ, ਉਹ ਤੋਂ 15-20 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਘੱਟੋ ਘੱਟ 3-4 ਚੌਂਕੀਆਂ ਪੈਂਦੀਆਂ ਨੇ। ਜੇਕਰ ਤੁਸੀਂ ਉਹਨੂੰ ਗੂਗਲ ਮੈਪ ਤੇ ਖੋਲ ਕੇ ਦੇਖੋਗੇ ਤਾਂ ਜਵਾਰ ਕੇ ਦੇ ਨਾਲ ਹੀ ਮਾਨਸਾ ਚੌਂਕੀ ਆ, ਉਸ ਤੋਂ ਗਾਂ ਖਿਆਲਾ ਚੌਂਕੀ ਆ, ਉਸ ਤੇ ਇਧਰਲੇ ਪਾਸੇ ਵੀ 2-3 ਚੌਂਕੀਆਂ ਪੈਂਦੀਆਂ ਨੇ, ਪਰ ਇੱਕ ਵੀ ਬੈਰੀਗੇਡਿੰਗ ਉੱਥੇ ਨਹੀਂ ਕੀਤੀ ਗਈ ਸੀ। ਇਹ ਗੱਲਾਂ ਜਿਹੜੇ ਇਨਵੈਸਟੀਗੇਟਿਵ ਜਰਨਲਿਜ਼ਮ ਕਰਦੇ ਨੇ ਉਹ ਗੱਲਾਂ ਦੱਸਦੇ ਨੇ। ਇਸ ਤੋਂ ਵੀ ਨਕਾਰਾਤਮਕ ਪੱਖ ਇਸ ਮਾਮਲੇ ਦੇ ਵਿੱਚ ਇਹ ਨਿਕਲਿਆ ਕਿ ਜਿਹੜਾ ਇੱਕ ਦੀਪਕ ਟੀਨੂ ਫੜਿਆ ਸੀ, ਹਾਲਾਂਕਿ ਉਹ ਵੀ ਦਿੱਲੀ ਪੁਲਿਸ ਨੇ ਫੜਿਆ ਸੀ, ਬਾਅਦ ਦੇ ਵਿੱਚ ਉਹ ਭੱਜਿਆ ਤੇ ਉਸ ਤੋਂ ਬਾਅਦ ਵੀ ਉਹ ਦਿੱਲੀ ਪੁਲਿਸ ਨੇ ਫੜਿਆ। ਉਸ ਮਾਮਲੇ ਦੇ ਵਿੱਚ ਪ੍ਰਿਤਪਾਲ ਨਾਮ ਦੇ ਇੱਕ ਪੁਲਿਸ ਅਫਸਰ ਦਾ ਨਾਂ ਬੋਲਿਆ, ਦੋਸ਼ ਲੱਗੇ, ਉਹਨੂੰ ਜੇਲ੍ਹ ਦੇ ਵਿੱਚ ਜਾਣਾ ਪਿਆ। ਪੰਜਾਬ ਪੁਲਿਸ ਦਾ ਹੀ ਉਹ ਸੀਆਈਏ ਸਟਾਫ ਦਾ ਹੌਲਦਾਰ ਸੀਗਾ। ਉਹਦੇ ਤੇ ਇਲਜ਼ਾਮ ਇਹ ਲੱਗਿਆ ਕਿ ਇਸ ਬੰਦੇ ਨੇ ਦੀਪਕ ਟੀਨੂ ਨੂੰ ਫਰਾਰ ਕੀਤਾ, ਫਰਾਰ ਹੋਣ ਦੇ ਵਿੱਚ ਇਹਦਾ ਹੱਥ ਹੈ। ਇੱਥੋਂ ਤੱਕ ਕਿ ਦੋਸ਼ ਇਹ ਲੱਗੇ ਕਿ ਦੀਪਕ ਟੀਨੂ ਦੇ ਵੱਲੋਂ ਪੈਸੇ ਦਿੱਤੇ ਜਾਂਦੇ ਸੀ, ਚੰਡੀਗੜ੍ਹ ਦੇ ਵਿੱਚ ਸ਼ਾਪਿੰਗ ਕਰਦਾ ਸੀ, ਐਸ਼ ਪ੍ਰਸਤੀ ਕਰਦਾ ਸੀ ਉਹਨਾਂ ਪੈਸਿਆਂ ਦੇ ਨਾਲ, ਇੱਥੋਂ ਤੱਕ ਵੀ ਦੋਸ਼ ਲੱਗੇ। ਸੋ ਜਿੱਥੇ ਸਾਡੀ ਇੰਟੈਲੀਜੈਂਸ ਦੂਜੇ ਰਾਜਾਂ ਨੂੰ ਇਨਪੁਟ ਦੇ ਰਹੀ ਹੈ, ਉੱਥੇ ਸਾਡੀ ਆਪਣੀ ਇਨਪੁਟ ਕਿੱਥੇ ਆ? ਸੰਦੀਪ ਨੰਗਲੰਬੀਆਂ ਦੇ ਮਾਮਲੇ ਦੀ ਜੇ ਆਪਾਂ ਗੱਲ ਕਰੀਏ, ਉੱਥੇ ਵੀ ਚੱਲਦੇ ਟੂਰਨਾਮੈਂਟ ਦੇ ਵਿੱਚ ਉਹਨੂੰ ਗੋਲੀ ਮਾਰ ਦਿੱਤੀ ਗਈ। ਕਿ ਉਦੋਂ ਇੰਟੈਲੀਜੈਂਸ ਨੇ ਬਿਲਕੁਲ ਕੰਮ ਨਹੀਂ ਕੀਤਾ? ਕਿ ਇੰਟੈਲੀਜੈਂਸ ਨੂੰ ਦੀਪ ਸਿੱਧੂ ਦੇ ਮਾਮਲੇ ਦੇ ਵਿੱਚ ਕੋਈ ਪਤਾ ਨਹੀਂ ਲੱਗਿਆ? ਸੋ ਇਹ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਸਾਨੂੰ ਰਾਜਸਥਾਨ ਦੇ ਬਾਰੇ ਤਾਂ ਪਤਾ ਲੱਗ ਰਿਹਾ ਕਿ ਉੱਥੇ ਕੀ ਹੋਣ ਵਾਲਾ ਹੈ ਜਾਂ ਉੱਥੇ ਕੀ ਹੋਣਾ ਹੈ, ਪਰ ਇੱਥੇ ਜੋ ਸਿਸਟਮ ਦੇ ਵਿੱਚ ਹੋ ਰਿਹਾ ਔਰ ਇੱਥੇ ਜਿਹੜੇ ਸਾਡੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਉਹਦੇ ਬਾਰੇ ਸਾਨੂੰ ਪਤਾ ਨਹੀਂ ਲੱਗਦਾ, ਜਾਂ ਫਿਰ ਪਤਾ ਲੱਗਦਾ ਅਸੀਂ ਜਾਣਬੁੱਝ ਕੇ ਉਹਨਾਂ ਚੀਜ਼ਾਂ ਤੋਂ ਕੀ ਅਸੀਂ ਪਾਸਾ ਵੱਟ ਕੇ ਬੈਠ ਜਾਂਦੇ ਹਾਂ। ਇਹ ਸਵਾਲ ਵੱਡਾ ਹੈ। ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਗੱਲ ਕਰੀਏ ਗੁਰਦੁਆਰਾ ਸਾਹਿਬ ਦੀ। ਖਰੜ ਦੇ ਨਜ਼ਦੀਕ ਪਿੰਡ ਸਿੱਲ ਪੈਂਦਾ, ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਸਵੇਰੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਦੇ ਵਿੱਚ ਬੈਠੇ ਪਾਠਕਾਰੇ ਗ੍ਰੰਥੀ ਸਿੰਘ ਦੇ ਨਾਲ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਖਿੱਚ-ਧੂਹ ਤੇ ਹੱਥੋਂ-ਪਾਈ ਕੀਤੀ ਗਈ ਹੈ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋਈ ਹੈ। ਪਿੰਡ ਦੇ ਸਰਪੰਚ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਸਵੇਰੇ 5 ਵਜੇ ਤੋਂ ਬਾਅਦ ਪਾਠੀ ਸਿੰਘ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਕਰ ਰਿਹਾ ਸੀ ਅਤੇ ਇਹ ਵਿਅਕਤੀ ਗੁਰਦੁਆਰੇ ਦੇ ਅੰਦਰ ਦਾਖਲ ਹੋਇਆ। ਉਸਨੇ ਪਹਿਲਾਂ ਅੰਦਰ ਚੱਕਰ ਕੱਟੇ ਤੇ ਫਿਰ ਪਾਠ ਕਰ ਰਹੇ ਪਾਠੀ ਸਿੰਘ ਦੇ ਨਾਲ ਉਹਨੇ ਖਿੱਚ-ਧੂਹ ਕੀਤੀ। ਇਸ ਉਪਰੰਤ ਉਸਨੇ ਤਾਬਿਆ ਦੇ ਵਿੱਚ ਬੈਠੇ ਪਾਠੀ ਸਿੰਘ ਨੂੰ ਉੱਥੋਂ ਖਿੱਚ ਕੇ ਥੱਲੇ ਸੁੱਟ ਲਿਆ ਅਤੇ ਉਸਦੀ ਕੁੱਟਮਾਰ ਕੀਤੀ। ਇਹ ਵਿਅਕਤੀ ਇੱਥੇ ਨਹੀਂ ਰੁਕਿਆ। ਇਸ ਉਪਰੰਤ ਇਸ ਨੇ ਗੁਰਦੁਆਰੇ ਅੰਦਰ ਹੀ ਆਪਣੇ ਕੱਪੜੇ ਜਿਹੜੇ ਲਾਹ ਲਏ ਤੇ ਅਧਨੰਗੀ ਹਾਲਤ ਦੇ ਵਿੱਚ ਹੋ ਗਿਆ। ਜਦੋਂ ਸ਼ੋਰ ਮਚਿਆ ਤਾਂ ਉਹ ਬਾਹਰ ਨੂੰ ਭੱਜ ਗਿਆ।
ਇਸੇ ਦੌਰਾਨ ਇਸ ਘਟਨਾ ਨੂੰ ਲੈ ਕੇ ਪਿੰਡ ਦੇ ਲੋਕਾਂ ਦੇ ਵਿੱਚ ਬਹੁਤ ਗੁੱਸਾ ਹੈ ਤੇ ਪੁਲਿਸ ਨੂੰ ਉਹਨਾਂ ਨੇ ਇਹਦੇ ਬਾਰੇ ਸ਼ਿਕਾਇਤ ਕੀਤੀ ਹੈ। ਉਸ ਤੋਂ ਬਾਅਦ ਪੁਲਿਸ ਜਦੋਂ ਗਈ ਹੈ ਤਾਂ ਪੁਲਿਸ ਨੇ ਗ੍ਰਾਂਥੀ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਇਸ ਮੁਲਜ਼ਮ ਜਿਹਦਾ ਨਾਂ ਰਵਿੰਦਰ ਸਿੰਘ ਦੱਸਿਆ ਗਿਆ ਉਹਦੇ ਵਿਰੁੱਧ 295, 323, 297 ਅਤੇ 452 ਆਈਪੀਸੀ ਦੇ ਅਧੀਨ ਕੇਸ ਦਰਜ ਕਰ ਲਿਆ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੱਥੇ ਆਪਾਂ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਬਾਅਦ ਆਪਣੇ ਨਾਲ ਜੁੜਨਗੇ ਡਾਕਟਰ ਗੁਰਜੋਤ ਸਿੰਘ, ਜੋਤ ਆਯੁਰਵੈਦਿਕ ਸੈਂਟਰ ਟੋਰਾਂਟੋ ਕੈਨੇਡਾ ਤੋਂ।